ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੀ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਬੰਨੂ ਹੁਣਾਂ ਦੇ ਨਾਲ। ਅਤੇ ਪੰਜਾਬ ਦੇ ਵਿੱਚ ਰਾਸ਼ਟਰ ਪੱਧਰ ਦੇ ਉੱਤੇ ਜਿਹੜੀਆਂ ਖਬਰਾਂ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਸੱਚਾਈ ਹੈ ਉਸ ਨੂੰ ਜਾਣਨ ਦੀ ਜਿਹੜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਬੰਨੂ ਜੀ। ਬਲਤੇਜ ਬੰਨੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਅਤੇ ਆਪਣੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਆਪਣੀ ਪਹਿਲੀ ਜਿਹੜੀ ਖਬਰ ਆ ਉਸ ਦੇ ਨਾਲ, ਜਿਸ ਦੇ ਵਿੱਚ ਜਿਹੜਾ ਸਾਕਾ ਨੀਲਾ ਤਾਰਾ ਹੋਇਆ ਸੀ, ਜਿਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਭਾਰਤੀ ਫੌਜਾਂ ਦੇ ਵੱਲੋਂ ਭਾਰਤੀ ਹੁਕਮਰਾਨਾਂ ਦੇ ਕਹਿਣ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਗਿਆ। 30 ਸਾਲ ਉਸ ਚੀਜ਼ ਨੂੰ ਗੁਜ਼ਰ ਚੁੱਕੇ ਆ, ਅਜੇ ਤੱਕ ਜਿਹੜੇ ਨੁਕਸਾਨ ਦਾ ਮੁਆਵਜ਼ਾ ਆ ਕਈ ਜਿਹੜੇ ਪਰਿਵਾਰ ਆ ਜਾਂ ਕਈ ਲੋਕ ਜਿਹੜੇ ਆ ਉਸ ਦੀ ਜਿਹੜੀ ਉਹ ਮੰਗ ਕਰ ਰਹੇ ਆ ਉਹ ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ। ਕੀ ਇਸ ਟਾਈਮ ਇਸ ਮਸਲੇ ਦੇ ਉੱਤੇ ਚੱਲ ਰਿਹਾ ਜੀ? 30 ਸਾਲ ਬੀਤ ਗਏ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਇਸ ਤਰ੍ਹਾਂ ਦਾ ਇੱਕ ਖਜ਼ਾਨਾ ਜੀ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਪੂਰਾ ਹੋ ਹੀ ਨਹੀਂ ਸਕਦਾ, ਉਹ ਅਜੇ ਤੱਕ ਵਾਪਸ ਜਿਹੜਾ ਉਹ ਨਹੀਂ ਮਿਲਿਆ। ਇੱਥੇ ਪਟਿਆਲੇ ਦੇ ਵਿੱਚ ਹੁੰਦੇ ਸਨ ਜੀ ਇੱਕ ਪ੍ਰਸਿੱਧ ਵਿਅਕਤੀ, ਹੁਣ ਤਾਂ ਦੁਨੀਆ 'ਚ ਹੈ ਨਹੀਂ, ਉਹ ਦੱਸਦੇ ਸਨ ਕਿ ਇੱਥੇ ਪਟਿਆਲੇ ਦੇ ਵਿੱਚ ਰਜਿੰਦਰਾ ਕੋਠੀ ਹੈ, ਇੱਥੇ ਰੱਖ ਕੇ ਜਿਹੜਾ ਸੀਗਾ ਜੀ ਉਹਦੀ ਬਾਈਂਡਿੰਗ ਵਗੈਰਾ ਜਿਹੜੀ ਸੀ ਉਹ ਕੀਤੀ ਗਈ ਸੀ ਜੀ, ਜਿਹੜੀਆਂ ਉੱਥੋਂ ਰੈਫਰੈਂਸ ਕੁਛ ਬੁੱਕਸ ਲਿਆਂਦੀਆਂ ਸਨ, ਭਾਵ ਕਿ ਉਹ ਕਿਤੇ ਨਾ ਕਿਤੇ ਸੰਭਾਲੀਆਂ ਤਾਂ ਹੈ ਨੇ, ਪਰ ਰੱਖਿਆ ਮੰਤਰਾਲੇ ਦੀ ਜਿਹੜੀ ਖਾਮੋਸ਼ੀ ਆ ਇਸ ਮਾਮਲੇ ਦੇ ਉੱਤੇ ਅਜੇ ਵੀ ਬਰਕਰਾਰ ਹੈ। 30 ਸਾਲ ਜਿਹੜੇ ਹੋ ਗਏ ਨੇ, ਅਜੇ ਤੱਕ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਦੇ ਚੁੱਕੇ ਗਏ ਖਜ਼ਾਨਾ, ਬਾਕੀ ਜਿਹੜਾ ਨੁਕਸਾਨ ਹੋਇਆ ਸੀਗਾ ਜੀ ਉਹਦੀ ਮੁਆਵਜ਼ਾ ਜਿਹੜਾ ਸੀਗਾ ਉਹ ਨਹੀਂ ਦਿੱਤਾ ਗਿਆ। 1985 ਦੇ ਵਿੱਚ ਹੇਠਲੀ ਅਦਾਲਤ ਨੇ 1000 ਕਰੋੜ ਰੁਪਏ ਹਰਜਾਨੇ ਦਾ ਕੇਸ ਦਾਇਰ ਕੀਤਾ ਸੀਗਾ, ਜਿਹੜਾ ਕਿ ਇਸ ਵੇਲੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਹੈਗਾ ਇਹ ਕੇਸ। ਔਰ ਦੇਖਦੇ ਹਾਂ ਇਸ ਮਾਮਲੇ ਤੇ ਕਿੰਨੀ ਦੇਰ ਜਿਹੜੀ ਆ ਜੀ ਅਜੇ ਲੱਗਦੀ ਆ। ਜਿਹਦਾ ਅਸਲ ਦੇ ਵਿੱਚ ਬਣਦਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਾਮਲੇ ਦੇ ਉੱਤੇ ਪੈਰ ਵੀ ਤੇਜ਼ ਕਰਨ ਦਾ, ਉਹ ਉਹਨਾਂ ਨੇ ਸਹੀ ਪੁੱਛੋ ਤਾਂ ਸੁਸਰੀ ਦੀ ਚਾਲ ਹੀ ਜਿਹੜਾ ਕੇਸ ਨਾ ਜੀ ਉਹ ਤੋਰਿਆ ਹੋਇਆ ਜੀ। ਤੇ ਆਪਾਂ ਨੂੰ ਜਿਹੜੀ ਜੀ ਬਹੁਤੀ ਉਮੀਦ ਵੀ ਨਹੀਂ ਹੈਗੀ ਜਿਹੜੀ ਆ SGPC ਤੋਂ ਜਾਂ ਉੱਥੇ ਦੀਆਂ ਜਥੇਬੰਦੀਆਂ ਤੋਂ, ਜਥੇਦਾਰਾਂ ਤੋਂ, ਕਿਉਂਕਿ ਇਸ ਲਈ ਪਿਛਲੇ ਕੁਛ ਦਿਨਾਂ ਤੋਂ ਉਹਨਾਂ ਨੂੰ ਸੁਣ ਰਹੇ, ਉਹਨਾਂ ਨੂੰ ਦੇਖ ਰਹੇ ਆ। ਜਿਹੜੀ ਉੱਥੇ ਕਥਾ ਵੀ ਹੁੰਦੀ ਉਸ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਇਸ ਚੀਜ਼ ਦਾ ਜਿਹੜਾ ਜ਼ਿਕਰ ਹੀ ਨਹੀਂ ਕੀਤਾ ਵੀ ਜੋ ਸਿੱਖਾਂ ਦੇ ਨਾਲ ਇਤਰਾਜ਼ ਦੀ ਉਸ ਟਾਈਮ ਦੇ ਉੱਤੇ ਹੋਈ ਸੀ 1984 ਦੇ ਵਿੱਚ ਜੂਨ ਦੇ ਵਿੱਚ, ਵੀ ਉਹ ਮਾੜੀ ਹੋਈ ਆ ਜਾਂ ਕੁਛ ਵੀ ਹੋਇਆ, ਉਹਨਾਂ ਨੇ ਇੱਕ ਵੀ ਲਫ਼ਜ਼ ਇਸ ਚੀਜ਼ ਦੇ ਉੱਤੇ ਬੋਲਿਆ ਨਹੀਂ। ਸੋ ਇਸ ਦਾ ਵੀ ਜਿਹੜਾ ਜੀ ਬਹੁਤ ਲੋਕਾਂ ਦੇ ਵਿੱਚ ਇਸ ਦਾ ਭਾਰੀ ਰੋਸ ਜਿਹੜਾ ਉਹ ਦੇਖਿਆ ਜਾ ਰਿਹਾ ਆ। ਅਤੇ ਆਪਾਂ ਜਿਹੜੀ ਆਪਣੀ ਅਗਲੀ ਗੱਲਬਾਤ ਦੇ ਵੱਲ ਵੱਧਦੇ ਹਾਂ ਬਲਤੇਜ ਬੰਨੂ ਜੀ। ਜਿਹੜੇ ਸਮਗਲਰ ਆ ਉਹਨਾਂ ਦੀਆਂ ਜਿਹੜੀਆਂ ਹੁਣ ਕਾਫੀ ਜਾਇਦਾਦਾਂ ਆ ਉਹਨਾਂ ਨੂੰ ਜਿਹੜਾ ਜੀ ਕੁਰਕ ਜਿਹੜਾ ਕਰ ਰਹੀ ਆ ਪੁਲਿਸ, ਬਹੁਤ ਤੇਜ਼ੀ ਦਿਖਾਈ ਜਾ ਰਹੀ ਆ। ਕੀ ਇਸ ਦੇ ਪਿੱਛੇ ਕੀ ਸਿਆਸਤ ਹੋ ਸਕਦੀ ਹੈ ਜਾਂ ਵਾਕਿਆ ਪੁਲਿਸ ਵੱਲੋਂ ਕੁਛ ਚੱਲ ਰਿਹਾ ਹੈ? ਨਹੀਂ, ਕੁਛ ਤੇਜ਼ੀ ਤਾਂ ਜਿਹੜੀ ਹੈ ਜੀ ਪੁਲਿਸ ਨੇ ਇਹਨਾਂ ਮਾਮਲਿਆਂ ਦੇ ਵਿੱਚ, ਡਰੱਗ ਵਾਲੇ ਮਾਮਲਿਆਂ ਦੇ ਵਿੱਚ ਫੜੀ ਆ। ਕੁਝ ਸਮਾਂ ਪਹਿਲਾਂ ਐਲਾਨ ਕੀਤਾ ਗਿਆ ਸੀਗਾ ਜਿਹੜਾ ਪੁਲਿਸ ਵੱਲੋਂ ਕਿ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਕੁਰਕ ਕੀਤਾ ਜਾਊਗਾ। ਫਿਰ ਇਹਦੇ ਵਿੱਚ ਥੋੜੀ ਖੜੋਤ ਆ ਗਈ। ਹੁਣ ਫਿਰ ਇੱਕਦਮ ਤੇਜ਼ੀ ਦੇ ਨਾਲ ਜਿੰਨੇ ਇੱਥੇ ਗ੍ਰਿਫਤਾਰ ਡਰੱਗ ਸਮਗਲਰ ਨੇ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਕੁਰਕ ਕਰਨ ਵਾਲੇ ਪਾਸੇ ਦੇ ਵੱਲ ਕਾਫੀ ਜਿਹੜੀ ਪ੍ਰੋਗਰੈਸ ਹੈ ਉਹ ਹੋਈ ਹੈ ਜੀ। ਸਾਰੇ ਕਾਗਜ਼ ਪੱਤਰ ਲੈ ਕੇ ਅਦਾਲਤਾਂ ਤੱਕ ਜਿਹੜੀਆਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਪੁਲਿਸ, ਖਾਸ ਤੌਰ ਦੇ ਉੱਤੇ ਪਟਿਆਲਾ, ਕਿਉਂਕਿ ਪਟਿਆਲੇ ਦੀ ਪੁਲਿਸ ਨੇ ਬਹੁਤੇ ਫੜੇ ਨੇ, ਉਹ ਇਸ ਵੇਲੇ ਕਾਫੀ ਸਰਗਰਮੀ ਜਿਹੜੀ ਹੈ ਜੀ ਉਹਨੇ ਫੜੀ ਹੋਈ ਹੈ। ਜਿਹੜੇ ਕੁਛ ਇੱਕ NRI ਦੇ ਜਿਹੜੇ ਨਾਮ ਆਏ ਨੇ ਜੀ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਨੂੰ ਜਿਹੜਾ PO ਕਰਾਰ ਦੇਣ ਵਾਲਾ ਮਾਮਲਾ ਉਹ ਵੀ ਹੁਣ ਕਾਫੀ ਤੇਜ਼ੀ ਫੜ ਰਿਹਾ। ਇੱਥੇ ਕੈਨੇਡਾ ਦੇ ਵਿੱਚ ਹੀ ਰਹਿੰਦਾ ਇੱਕ ਦਾਰਾ ਸਿੰਘ ਮਠੱਡਾ ਤੇ ਇੱਕ ਮਨਪ੍ਰੀਤ ਸਿੰਘ ਲਾਡੀ ਚੀਨਾ ਹੈ, ਇਹਨਾਂ ਨੂੰ PO ਕਰਾਰ ਦਿੱਤਾ ਜਾ ਚੁੱਕਿਆ, ਭਗੌੜੇ ਕਰਾਰ ਦਿੱਤੇ ਜਾ ਚੁੱਕੇ ਨੇ। ਔਰ ਇੱਕ ਟੋਰਾਂਟੋ ਤੋਂ ਪੱਤਰਕਾਰ ਦਾ ਜਿਹੜਾ ਸਿੱਧੂ ਦਾ ਨਾਮ ਆਇਆ ਸੀ ਉਹ ਵੀ ਭਗੌੜਾ ਜਿਹੜਾ ਜੀ ਕਰਾਰ ਦਿੱਤਾ ਹੋਇਆ। ਕੁਛ ਹੋਰ ਜਿਹੜੇ ਅਜੇ ਰੋਹ ਦੇ ਵਿੱਚ ਨੇ ਜਿਨ੍ਹਾਂ ਦੀ ਕਾਰਵਾਈ ਜਿਹੜੀ ਆ ਉਹਨਾਂ ਨੂੰ ਭਗੌੜੇ ਕਰਾਰ ਦੇਣ ਦੀ ਕਰ ਰਹੀ ਹੈ। ਇਹ ਸਮਝਿਆ ਜਾ ਰਿਹਾ ਕਿ ਜਿਹੜੀਆਂ ਇਹਨਾਂ ਦੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੀ ਇੱਥੇ ਜਿਹੜਾ ਜੀ ਕੁਰਕ ਕੀਤਾ ਜਾਊਗਾ, ਜਿਹੜੇ ਜਦੋਂ ਭਗੌੜਾ ਕਰਾਰ ਦੇ ਦਿੱਤਾ, ਕਿਉਂਕਿ ਇਹ ਵਾਂਟਡ ਨੇ। ਇੱਥੇ ਪੁਲਿਸ ਨੂੰ ਇਹ ਡਰੱਗ ਸਮਗਲਿੰਗ ਵਾਲੇ ਮਾਮਲੇ ਦੇ ਵਿੱਚ ਇਹ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੋਏ, ਜਿਹਦੇ ਕਰਕੇ ਅਦਾਲਤੀ ਪ੍ਰਕਿਰਿਆ ਦੇ ਨਾਲ ਹੁਣ ਇਹਨਾਂ ਨੂੰ ਭਗੌੜੇ ਕਰਾਰ ਦਿੱਤਾ ਜਾ ਚੁੱਕਿਆ। ਕੁਛ ਇੱਕ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੇ ਜਾਣਗੇ।
ਜੀ ਜੀ। ਸੋ ਇਹ ਵੀ ਜਿਹੜਾ ਇਸ ਟਾਈਮ ਨਸ਼ੇ ਦਾ ਜਿਹੜਾ ਮਸਲਾ ਆ ਇਹ ਕਾਫੀ ਇਸ ਟਾਈਮ ਜਿਸ ਦੇ ਵਿੱਚ ਵੀ ਤੁਹਾਡਾ ਵੀ ਜਿਹੜਾ ਕਾਫੀ ਯੋਗਦਾਨ ਰਿਹਾ ਵੀ, ਕਿਉਂਕਿ ਬਾਹਰ ਵੀ ਜਿਹੜਾ ਅਸੀਂ ਦੇਖਿਆ ਵੀ ਤੁਹਾਨੂੰ ਹੋਰ ਕੈਨੇਡਾ ਦੇ ਕਈ ਜਿਹੜੇ ਮੀਡੀਆ ਆ ਰੇਡੀਓ ਆ ਉਹਨਾਂ ਨੇ ਬੋਲਣ ਨਹੀਂ ਦਿੱਤਾ ਕਿਉਂਕਿ ਤੁਸੀਂ ਸੱਚ ਦੀ ਆਵਾਜ਼ ਜਿਹੜੀ ਉਠਾ ਰਹੇ ਸੀ। ਅਤੇ ਪਰ ਜਿਹੜੀ ਸਾਡੇ ਵੱਲੋਂ ਜਿਹੜੀ ਹਮੇਸ਼ਾ ਕੋਸ਼ਿਸ਼ ਰਹੂਗੀ ਵੀ ਜਿਹੜੀ ਵੀ ਸੱਚ ਦੀ ਗੱਲ ਹੋਏਗੀ ਹਮੇਸ਼ਾ ਜਿਹੜੇ ਜੀ ਸਰੋਤਿਆਂ ਤੱਕ ਹਮੇਸ਼ਾ ਪਹੁੰਚਾਈ ਜਾਵੇ। ਅਤੇ ਅਗਲੀ ਗੱਲ ਕਰਦੇ ਹਾਂ ਬਲਤੇਜ ਬੰਨੂ ਜੀ ਵੀ ਜਿਹੜੇ BJP ਦੇ ਵੱਡੇ ਲੀਡਰ ਨੇ ਪੰਜਾਬ ਦੇ ਸ਼ਾਂਤਾ ਕੁਮਾਰ, ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਡਰੱਗ ਦਾ ਮਸਲਾ ਆ ਜਿਹੜਾ ਮਾਮਲਾ ਆ ਉਸ ਨੂੰ ਕਾਫੀ ਚੱਕਿਆ ਆ। ਕੀ ਇਸ ਵਾਰ ਉਹਨਾਂ ਨੇ ਕਿਹਾ ਹੈ? ਸ਼ਾਂਤਾ ਕੁਮਾਰ ਹੋਰਾਂ ਨੇ ਇੱਕ ਵਾਰੀ ਫੇਰ ਜਿਹੜਾ ਦੀ ਹੱਲਾ ਬੋਲਿਆ। ਐਕਚੁਅਲੀ ਇਹ ਜਿਹੜੀ ਸਾਰੀ ਸਥਿਤੀ ਬਦਲੀ ਆ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਬਦਲੀ ਆ। ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਵਾਲੀ ਆ ਉਹ ਇਸ ਗੱਲੋਂ ਔਖੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਤੇ SSP ਸ਼ਾਮਲ ਨੇ, ਉਹਦੇ ਵਿੱਚ ਉਹਨਾਂ ਦੀ ਰਾਏ ਜਿਹੜੀ ਆ ਉਹ ਨਹੀਂ ਲਈ ਗਈ, ਜਿਹਦੇ ਕਰਕੇ ਉਹ ਸਮਝਦੀ ਆ ਕਿ ਅਸੀਂ ਭਾਈਵਾਲ ਕਾਹਦੇ ਆ। ਇਸ ਕਰਕੇ ਉਹਦੇ ਵੱਲੋਂ ਮਸਲਾ ਜਿਹੜਾ ਜੀ ਉਹ ਲਗਾਤਾਰ ਨਿਰੰਤਰ ਜਿਹੜਾ ਉਹ ਉਠਾਇਆ ਜਾ ਰਿਹਾ। ਸ਼ਾਂਤਾ ਕੁਮਾਰ ਹੋਰਾਂ ਨੇ ਇੱਕ ਵਾਰੀ ਫੇਰ ਇਹ ਗੱਲ ਆਖੀ ਹੈ ਕਿ ਨਸ਼ਿਆਂ ਦੀ ਸਮਗਲਿੰਗ ਦਾ ਮਾਮਲਾ ਬੜਾ ਗੰਭੀਰ ਹੈ, ਪ੍ਰਸ਼ਾਸਨ ਜਿਹੜਾ ਇਹਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ। ਸ਼ਾਂਤਾ ਕੁਮਾਰ ਹੋਰਾਂ ਨੇ ਕਿਹਾ ਕਿ ਜੇ ਮੇਰੀ ਸਰਕਾਰ ਹੁੰਦੀ ਤਾਂ ਮੈਂ ਇਹ ਜ਼ਿੰਮੇਵਾਰੀ ਲੈਣ ਲੱਗਿਆ ਮਿੰਟ ਲਾਉਣਾ ਸੀਗਾ ਕਿ ਠੀਕ ਹੈ ਇਹ ਮੇਰੀ ਜ਼ਿੰਮੇਵਾਰੀ ਹੈ, ਮੈਂ ਇਹਦੇ ਉੱਤੇ ਜਿਹੜਾ ਕੰਮ ਆ ਜੀ ਉਹ ਕਰੂੰਗਾ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਮੱਸਿਆ ਇਸ ਵੇਲੇ ਬੇਹੱਦ ਗੰਭੀਰ ਹੋ ਚੁੱਕੀ ਹੋਈ ਹੈ, ਜਿਹਦੇ ਕਰਕੇ ਇਹਦੇ ਉੱਤੇ ਤੁਰੰਤ ਜਿਹੜਾ ਜੀ ਉਹ ਕੰਮ ਹੋਣਾ ਚਾਹੀਦਾ। ਸ਼ਾਂਤਾ ਕੁਮਾਰ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ 24.5% ਵੋਟਾਂ ਜਿਹੜੀਆਂ ਲੈ ਜਾਣੀਆਂ ਉਹ ਵੀ ਫਿਕਰਮੰਦੀ ਵਾਲੀ ਗੱਲ ਹੈ। ਪਰ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਮੁੱਖ ਮੰਤਰੀ ਨੂੰ ਜਵਾਬਦੇਹ ਬਣਾਉਣਾ ਚਾਹੁੰਦੀ ਹੈ ਕਿ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ ਉਹ ਕੀ ਕਰ ਰਹੇ ਨੇ। ਸ਼ਾਂਤਾ ਕੁਮਾਰ ਹੋਰਾਂ ਨੇ ਇਹ ਵੀ ਕਿਹਾ ਜੀ ਕਿ ਅਕਾਲੀ ਦਲ ਤੇ BJP ਦਾ ਜਿਹੜਾ ਗੱਠਜੋੜ ਹੈ ਉਹ ਲੰਮਾ ਗੱਠਜੋੜ ਹੈ, ਪੁਰਾਣਾ ਚੱਲਦਾ ਆਉਂਦਾ, ਇਸ ਕਰਕੇ ਇਹਦੇ ਵਿੱਚ ਕੋਈ ਬਹੁਤੀ ਮੁਸ਼ਕਲ ਪੇਸ਼ ਨਹੀਂ ਆਊਗੀ। ਪਰ ਰਿਐਲਿਟੀ ਇਹ ਆ ਕਿ ਅਕਾਲੀ ਦਲ ਤੇ BJP ਦੇ ਵਿਚਾਲੇ ਜਿਹੜੀ ਦਰਾੜ ਹੈ ਉਹ ਡੂੰਘੀ ਹੁੰਦੀ ਜਾ ਰਹੀ ਹੈ। ਖਾਸ ਤੌਰ ਤੇ ਕਮਲ ਸ਼ਰਮਾ ਤੇ ਜਿਹੜੇ ਮੁੱਖ ਮੰਤਰੀ ਨੇ ਉਹ ਪਿਛਲੇ ਦਿਨਾਂ ਤੋਂ ਜਿਵੇਂ ਆਮੋ ਸਾਹਮਣੇ ਦੇ ਹੋ ਗਏ ਨੇ ਤਕਰੀਬਨ ਬਿਆਨਾਂ ਦੇ ਰੂਪ 'ਚ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਪ੍ਰਕਾਸ਼ ਬਾਦਲ ਹੋਣਾ ਦੀ, ਉਹਨਾਂ ਨੂੰ ਇਸ ਟਾਈਮ ਸਭ ਤੋਂ ਜ਼ਿਆਦਾ ਵੱਡੀ ਚਿੰਤਾ ਨਜ਼ਰ ਆ ਰਹੀ ਹੈ ਵੀ ਜਿਹੜੀ ਰਾਜਸਥਾਨ ਤੋਂ ਭੁੱਕੀ ਦੀ ਜਿਹੜੀ ਸਮਗਲਿੰਗ ਆ ਜਾਂ ਆ ਰਹੀ ਹੈ ਜਾਂ ਨਹੀਂ ਆ ਰਹੀ, ਉਸ ਨੂੰ ਲੈ ਕੇ ਬੜੇ ਚਿੰਤਿਤ ਆ। ਕੀ ਕਹਿ ਰਹੇ ਨੇ? ਇਸ ਤਰ੍ਹਾਂ ਹੈ ਵੀ ਕਿ ਜਿਹੜੀ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਆਪਣੇ ਤੌਰ ਦੇ ਉੱਤੇ ਹੁਣ ਦੌੜ ਭੱਜ ਕਰਦੇ ਤਾਂ ਨਜ਼ਰ ਜਿਹੜੇ ਉਹ ਆਉਂਦੇ ਨੇ। ਬਠਿੰਡੇ ਜੇਲ੍ਹ ਦਾ ਉਹਨਾਂ ਨੇ ਦੌਰਾ ਕੀਤਾ। ਬਠਿੰਡੇ ਜੇਲ੍ਹ ਦੇ ਦੌਰੇ ਦੇ ਵਿੱਚ ਜੀਬੋਗਰੀਬ ਦੀ ਸਥਿਤੀ ਜਦੋਂ ਬਣ ਗਈ, ਨਸ਼ੇੜੀਆਂ ਤੋਂ ਪੁੱਛਿਆ, ਉਹ ਕਹਿੰਦੇ ਸਾਡੇ ਤੋਂ ਫੜੀ ਤਾਂ ਸਮੈਕ ਗਈ ਸੀਗੀ, ਪਾਤਾ ਸਾਡੇ ਤੇ ਚਿੱਟਾ ਪਾਊਡਰ, ਪੈਸੇ ਵੀ ਲੈ ਲਏ ਤੇ ਸਾਡੇ ਉੱਤੇ ਜਿਹੜੇ ਪਰਚੇ ਵੀ ਜਿਹੜੇ ਉਹ ਦਰਜ ਕਰਤੇ। ਇਹ ਜਿਹੜੀ ਸਾਹਮਣੇ ਗੱਲ ਕਹਿਤੀ ਮੁੱਖ ਮੰਤਰੀ ਨੇ ਕਿਹਾ ਜੀ ਕਿ ਇਹਦੇ ਵਾਸਤੇ ਜਿਹੜੀ ਹੈ ਜੀ ਜਾਂਚ ਕਰਵਾਈ ਜਾਊਗੀ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਨਸ਼ਿਆਂ ਦੀ ਸਪਲਾਈ ਲਾਈਨ ਜਿਹੜੀ ਆ ਉਹ ਕੱਟਣ ਲਈ ਸਿਰ ਤੋੜ ਯਤਨ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਨਾਲ ਵੀ ਉਹ ਗੱਲਬਾਤ ਜਿਹੜੀ ਹੈ ਕਰਨਗੇ ਤਾਂ ਕਿ ਰਾਜਸਥਾਨ ਵੱਲੋਂ ਆਉਂਦੇ ਜਿਹੜੇ ਨਸ਼ੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਇਹ ਭੁੱਕੀ ਜਿਹੜੀ ਆ ਉੱਧਰੋਂ ਆਉਂਦੀ ਹੈ, ਇਹ ਯੂਟਰਨ ਹੀ ਤੁਸੀਂ ਕਹਿ ਲਓ। ਹੁਣ ਤੱਕ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਕਹਿੰਦੇ ਰਹੇ ਨੇ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੀ ਅਜੀ ਆਉਂਦੀ ਹੈ, ਇੱਥੋਂ ਸਰਹੱਦ ਤੋਂ ਆਉਂਦੀ ਹੈ। ਹੁਣ ਜਦੋਂ ਸੈਂਟਰ ਦੇ ਵਿੱਚ ਸਰਕਾਰ ਬਦਲ ਗਈ ਹੈ, ਸਰਹੱਦ ਉਹਦੇ ਕੰਟਰੋਲ ਦੇ ਵਿੱਚ ਆ ਗਈ ਹੈ, ਉਹਨਾਂ ਦੀ ਜਿਹੜੀ ਪਾਰਟੀ ਉਹਦੇ ਕੰਟਰੋਲ ਦੇ ਵਿੱਚ ਆਉਂਦੀ ਹੈ ਤੇ ਹੁਣ ਉਹ ਕਹਿਣ ਲੱਗੇ ਜੀ ਕਿ ਰਾਜਸਥਾਨ ਵਾਲੀ ਸਾਈਡ ਤੋਂ ਭੁੱਕੀ ਆਉਂਦੀ ਹੈ। ਭੁੱਕੀ ਇੰਨੀ ਡੇਂਜਰਸ ਨਹੀਂ ਹੈ, ਨਿਰਸੰਦੇਹ ਨਸ਼ਾ ਤਾਂ ਨਸ਼ਾ ਹੈ, ਚਾਹੇ ਉਹ ਕਿਸੇ ਕੈਮਿਸਟ ਸ਼ਾਪ ਤੇ ਕੋਈ ਗੋਲੀ ਵਿਕਦੀ ਹੋਵੇ ਉਹ ਵੀ ਨਸ਼ਾ, ਪਰ ਭੁੱਕੀ ਓਨੀ ਖਤਰਨਾਕ ਨਹੀਂ ਹੈ। ਭੁੱਕੀ ਓਨੀਆਂ ਜਾਨਾਂ ਨਹੀਂ ਲੈ ਰਹੀ ਜਿੰਨੀਆਂ ਜਾਨਾਂ ਸਿੰਥੈਟਿਕ ਡਰੱਗ ਲੈ ਰਹੀ ਹੈ। ਸਿੰਥੈਟਿਕ ਡਰੱਗ ਨਾ ਤਾਂ ਪਾਕਿਸਤਾਨ ਤੋਂ ਆਉਂਦੀ ਹੈ ਨਾ ਰਾਜਸਥਾਨ ਤੋਂ, ਉਹ ਤਾਂ ਪੰਜਾਬ 'ਚ ਬਣ ਰਹੀ ਹੈ ਜੀ। ਜੀ 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 ਬਿਲਕੁਲ ਇਹ ਸਹੀ ਗੱਲ ਆ ਵੀ ਆਪ ਹੀ ਬਣਾ ਕੇ ਆਪ ਹੀ ਜਿਹੜੇ ਜੀ ਇੱਥੇ ਵੇਚੀ ਜਾਂਦੇ ਆ ਤੇ ਲੋਕਾਂ ਨੂੰ ਜਿਹੜੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਆ। ਤੇ ਅਗਲੀ ਜਿਹੜੀ ਗੱਲ ਕਰਦੇ ਆ ਸੁਬਰਤੋ ਰਾਏ, ਇਹ ਚੰਗੇ ਜਿਹੜੇ ਸ਼ਿਕੰਜੇ 'ਚ ਜਿਹੜੇ ਜੀ ਇਸ ਟਾਈਮ ਫਸ ਚੁੱਕੇ ਆ ਅਦਾਲਤ ਦੇ, ਇਹਨਾਂ ਨੂੰ ਹੁਣ ਜਾਇਦਾਦ ਵੇਚਣ ਦੇ ਜਿਹੜੇ ਹੁਕਮ ਆ ਉਹ ਜਾਰੀ ਕਰ ਦਿੱਤੇ ਗਏ ਆ। ਇਸ ਟਾਈਮ ਇਸ ਮਸਲੇ ਦੇ ਉੱਤੇ ਕੀ ਅਪਡੇਟ ਆ? ਸੁਬਰਤੋ ਜਿਹੜਾ ਕਿ ਸਹਾਰਾ ਦਾ ਮੁਖੀ ਹੈ ਜੀ, ਉਹਨੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਸੁਪਰੀਮ ਕੋਰਟ ਦੇ ਵਿੱਚ। ਇਹ ਕਿਹਾ ਸੀਗਾ ਕਿ ਤਿਹਾੜ ਜੇਲ੍ਹ ਦੀ ਜਗ੍ਹਾ ਦੇ ਉੱਤੇ ਉਹਨੂੰ ਕਿਸੇ ਗੈਸਟ ਹਾਊਸ ਦੇ ਵਿੱਚ ਨਜ਼ਰਬੰਦ ਜਿਹੜਾ ਕਰਤਾ ਜਾਵੇ ਜਾਂ ਘਰ ਦੇ ਵਿੱਚ ਨਜ਼ਰਬੰਦੀ ਕਰ ਦਿਓ। ਪਰ ਸੁਪਰੀਮ ਕੋਰਟ ਨੇ ਕਰਤੀ ਜੀ ਨਾ, ਉਹ ਕਹਿੰਦੇ ਤਾਂ ਇਹ ਅੱਜ ਤਾਂ ਭਾਈ ਜੇਲ੍ਹ 'ਚ ਹੀ ਰਹੇਗੀ ਤੂੰ, ਇਹਦੇ ਵਾਸਤੇ ਕੋਈ ਤੈਨੂੰ ਦੀ ਉਹ ਨਹੀਂ ਦਿੱਤੀ ਜਾਣੀ ਜਿੰਨੀ ਦੇਰ ਤੱਕ ਲੋਕਾਂ ਦੇ ਪੈਸੇ ਜਿਹੜੇ ਨੇ ਉਹ ਨਹੀਂ ਮੁੜ ਜਾਂਦੇ। ਅਦਾਲਤ ਨੇ
ਹੁਣ 9 ਜਿਹੜੀਆਂ ਇਹਦੀਆਂ ਪ੍ਰਾਪਰਟੀਜ਼ ਨੇ ਉਹਨਾਂ ਨੂੰ ਵੇਚਣ ਦੀ ਜਿਹੜੀ ਹੈ ਜੀ ਉਹ ਇਜਾਜ਼ਤ ਦੇ ਦਿੱਤੀ ਹੈ। ਇਹ ਤਕਰੀਬਨ ਕੋਈ 42 ਕਰੋੜ ਰੁਪਈਏ ਦੀਆਂ ਜਿਹੜੀਆਂ ਜੀ ਉਹ ਦੱਸੀਆਂ ਜਾਂਦੀਆਂ ਨੇ। ਅਦਾਲਤ ਨੇ ਕਿਹਾ ਕਿ ਇਹਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਵੇਚ ਕੇ ਲੋਕਾਂ ਦੇ ਪੈਸੇ ਜਿਹੜੇ ਇਹਨਾਂ ਦੀ ਉਹ ਦਿੱਤੇ ਜਾਣ ਔਰ ਜਿਹੜੀਆਂ ਰੀਅਲ ਸਟੇਟ ਜਾਇਦਾਦਾਂ ਵੇਚਣ ਦੀ ਆਗਿਆ ਜਿਹੜੀ ਹੈ ਜੀ ਦਿੱਤੀ ਜਾਵੇ। ਉਹਨੇ ਕਿਹਾ ਕਿ ਜ਼ਮਾਨਤ ਦੇ ਵਾਸਤੇ 10,000 ਕਰੋੜ ਰੁਪਈਏ ਦੀ ਜਿਹੜਾ ਅਮਾਊਂਟ ਆ ਉਹ ਇਕੱਠਾ ਕਰਨਾ, ਉਹਨੇ ਇਸ ਕਰਕੇ ਪਰਮਿਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਪਰਮਿਸ਼ਨ ਉਹਨੂੰ ਮਿਲ ਗਈ ਹੈ ਜੀ। ਡਰਾਮੇਬਾਜ਼ੀ ਹੈ ਕਿ ਜਿੰਨਾ ਪੈਸਾ ਉਹਦੇ ਕੋਲ ਹੈ 10,000 ਕਰੋੜ ਇਕੱਠਾ ਕਰਨ ਦੀ ਜ਼ਰੂਰਤ ਹੁੰਦੀ ਹੈ ਜੀ। ਸੋ ਕਾਫੀ ਅਜੇ ਜਿਹੜੀ ਹੋਰ ਵੀ ਅਮਾਊਂਟ ਆ ਜਿਹੜੀ ਆ ਉਹ ਇਕੱਠੀ ਕਰਨੀ ਪਊਗੀ ਜਿਹੜੀ ਲੋਕਾਂ ਦੇ ਨਾਲ ਇਸਨੇ ਜਾਲਸਾਜੀ ਕੀਤੀ ਆ। ਅਗਲੀ ਗੱਲ ਕਰਦੇ ਆ ਪੰਜਾਬ ਸਿੱਖਿਆ ਵਿਭਾਗ ਦੀ। ਉਹਦੇ ਤੇ ਜਿਹੜੇ ਡਿਪਟੀ ਡਾਇਰੈਕਟਰ ਹੈਗੇ ਆ ਉਹਨਾਂ ਦੇ ਵੱਲੋਂ ਖੁਦਕੁਸ਼ੀ ਕਰ ਲਈ। ਕੀ ਇਸ ਟਾਈਮ ਇਸ ਚੀਜ਼ ਦੇ ਉੱਤੇ ਚੱਲ ਰਿਹਾ? ਜਿਹੜੀ ਕਿਤਾਬ ਘੁਟਾਲਾ ਹੋਇਆ ਸੀਗਾ ਨਾ ਜੀ, ਉਹਦੇ ਵਿੱਚ ਜਿਹੜੀ ਇੱਕ ਮੈਂਬਰੀ ਬਣਾਇਆ ਸੀਗਾ ਜੀ ਕਮਿਸ਼ਨ ਜੀ ਨੇ ਛਾਣਬੀਣ ਕੀਤੀ ਹੈ। ਉਹਨੇ ਪਿਛਲੇ ਦਿਨੀ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਤਾਂ ਦੇਤੀ ਜੀ ਕਲੀਨ ਚਿੱਟ ਤੇ ਉਹਨੇ 4 ਮੈਂਬਰੀ ਜਿਹੜੀ ਕਮੇਟੀ ਸੀ ਉਹਦੇ ਉੱਤੇ ਸਾਰਾ ਦੋਸ਼ ਮੜਤਾ ਸੀਗਾ ਕਿ ਇਹ ਮਾੜੀਆਂ ਕਿਤਾਬਾਂ ਜਿਨ੍ਹਾਂ ਵਿੱਚ ਬੇਹੂਦਾ ਲਿਖਿਆ ਹੋਇਆ ਸੀਗਾ ਉਹ ਖਰੀਦਣ ਦੇ ਵਾਸਤੇ ਇਹ ਕਮੇਟੀ ਜ਼ਿੰਮੇਵਾਰ ਸੀ। ਇਹਦੇ ਵਿੱਚ ਵਿਨੋਦ ਕੁਮਾਰ ਸ਼ਰਮਾ ਹੋਰਾਂ ਦਾ ਨਾਮ ਵੀ ਜਿਹੜਾ ਸ਼ਾਮਲ ਸੀਗਾ, ਉਹ ਡਿਪਟੀ ਡਾਇਰੈਕਟਰ ਸਨ ਸਿੱਖਿਆ ਵਿਭਾਗ ਦੇ। ਇਹ ਕਿਹਾ ਜਾ ਰਿਹਾ ਕਿ ਜਿੱਦਣ ਦਾ ਉਹਨਾਂ ਦਾ ਨਾਮ ਇਸ ਮਾਮਲੇ 'ਚ ਆਇਆ ਸੀਗਾ ਉਹ ਡਾਢੇ ਪਰੇਸ਼ਾਨ ਤੇ ਮਾਨਸਿਕ ਤੌਰ ਦੇ ਉੱਤੇ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਗਏ ਸਨ। ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਜੀ ਉਹ ਸੁਖਨਾ ਝੀਲ ਤੋਂ ਮਿਲੀ ਹੈ। ਪੁਲਿਸ ਅਜੇ ਮੁੱਢਲੀਆਂ ਰਿਪੋਰਟਾਂ ਦੇ ਵਿੱਚ ਇਹ ਕਹਿੰਦੀ ਹੈ ਕਿ ਜਿਹੜੇ ਵਿਨੋਦ ਕੁਮਾਰ ਸ਼ਰਮਾ ਨੇ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ, ਉਹਨਾਂ ਨੇ ਸੁਸਾਈਡ ਜਿਹੜਾ ਕੀਤਾ, ਪਰ ਅਜੇ ਤੱਕ ਕੋਈ ਕਿਸੇ ਕਿਸਮ ਦਾ ਸੁਸਾਈਡ ਜਿਹੜਾ ਦੀ ਉਹ ਨੋਟ ਨਹੀਂ ਮਿਲਿਆ। ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਪੁੱਤ ਤੇ ਉਹਨਾਂ ਦੀ ਪਤਨੀ ਦੀ ਜਦੋਂ ਫੋਟੋ ਖਿੱਚਣ ਲੱਗੇ ਤਾਂ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਮੀਡੀਆ ਵਾਲਿਆਂ ਨੂੰ ਰੋਕਿਆ ਔਰ ਮੀਡੀਆ ਦੇ ਨਾਲ ਉਹਨਾਂ ਦੀ ਤਕਰਾਰ ਵੀ ਜਿਹੜੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਹੋਈ ਦੱਸੀ ਦੀ ਹੈ ਜੀ। ਦੇਖੋ ਕੀ ਬਣਦਾ, ਪੁਲਿਸ ਕਿਹੋ ਜਿਹੀ ਛਾਣਬੀਣ ਕਰਦੀ ਆ, ਪਰ ਬੜੇ ਭੇਦ ਭਰੇ ਢੰਗ ਦੇ ਵਿੱਚ ਇਹਨਾਂ ਦੀ ਮੌਤ ਜਿਹੜੀ ਆ ਜੀ ਉਹ ਹੋਈ ਆ। ਸੁਖਨਾ ਝੀਲ 'ਚ ਉਹਨਾਂ ਦੀ ਡੈਡ ਬੋਡੀ ਮਿਲੀ ਆ। ਇਸ ਰੈਂਕ ਦਾ ਆਫਿਸਰ ਏਦਾਂ ਖੁਦਕੁਸ਼ੀ ਕਰ ਦੇਵੇ, ਹਰੇਕ ਦੇ ਗੱਲ ਦੇ ਥੱਲਿਓਂ ਇਹ ਗੱਲ ਉਤਰ ਨਹੀਂ ਰਹੀ। ਜੀ ਬਿਲਕੁਲ, ਜਿਹੜੀ ਇਹ ਸਹੀ ਗੱਲ ਹੈ ਤੁਹਾਡੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭੋਲੇ ਦੇ ਬਾਰੇ, ਵੀ ਸਿਆਸੀ ਦਬਾਅ ਹੇਠਾਂ ਇੱਕ ਭੋਲੇ ਨਾਮ ਦਾ ਵਿਅਕਤੀ ਜਿਹੜਾ ਉਹ ਰਿਹਾ ਹੋ ਗਿਆ। ਕੀ ਆਪਾਂ ਇਹ ਸੇਮ ਭੋਲੇ ਦੀ ਗੱਲ ਕਰ ਰਹੇ ਹਾਂ ਜਾਂ ਇੱਕ ਕੋਈ ਹੋਰ ਭੋਲਾ ਹੈ? ਨਹੀਂ, ਉਹ ਭੋਲਾ ਤਾਂ ਨਹੀਂ ਨਿਕਲਦਾ ਜੀ, ਮੇਰਾ ਖਿਆਲ ਉਹ ਜ਼ਿਆਦਾ ਹੀ ਭੋਲਾ ਹੈ। ਜੀ ਭੋਲੇ ਜਿਹੜੇ ਨੇ ਨਾ ਜੀ, ਭੋਲੇ ਕੰਦੋਲੇ ਨੇ, ਇਹਨਾਂ ਨੇ ਜ਼ਿਆਦਾ ਜਿਹੜਾ ਕੰਮ ਹੈ ਉਹ ਖਰਾਬ ਕੀਤਾ ਜੀ ਇੱਥੇ ਪੰਜਾਬ ਦਾ ਔਰ ਪੰਜਾਬੀਆਂ ਦਾ। ਇੱਕ ਭੋਲਾ ਹੋਰ ਜਿਹੜਾ ਜੀ ਫੜਿਆ ਸੀਗਾ ਜਲੰਧਰ ਦੀ ਰੂਰਲ ਜਿਹੜੀ ਪੁਲਿਸ ਸੀ ਉਹਦੇ ਵੱਲੋਂ ਇਹ ਫੜਿਆ ਗਿਆ ਸੀਗਾ ਔਰ ਹੁਣ ਸਿਆਸੀ ਦਬਾਅ ਕਰਕੇ ਉਹ ਰਿਹਾ ਹੋ ਗਿਆ ਜੀ। ਇਹ ਹਰੀਪੁਰ ਖਾਲਸਾ ਦਾ ਯੂਥ ਅਕਾਲੀ ਆਗੂ ਹੈ ਜੀ ਗੁਰਮੇਲ ਸਿੰਘ ਉਰਫ ਭੋਲਾ, ਜਿਹੜਾ ਇੱਥੇ ਮੈਂਬਰ MLA ਹੈ ਜੀ ਜਿਹੜਾ ਉਹਦਾ ਬਿਲਕੁਲ ਇਹ ਨੇੜਲਾ ਹੈ ਜੀ ਔਰ ਉਹ ਜਿਹੜਾ ਚੀਫ ਪਾਰਲੀਮਾਨੀ ਸੈਕਟਰੀ ਵੀ ਹੈ ਜੀ ਜਿਹਦੇ ਇਹ ਬਿਲਕੁਲ ਨੇੜੇ ਆ ਅਵਿਨਾਸ਼ ਚੰਦਰ ਦੇ। ਇਹ ਪਤਾ ਲੱਗਾ ਜੀ ਕਿ ਪੁਲਿਸ ਨੇ ਗੁਰਮੇਲ ਸਿੰਘ ਭੋਲਾ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ, ਉਹਦੀ ਪੁੱਛਗਿੱਛ ਵੀ ਕੀਤੀ ਔਰ ਪੁੱਛਗਿੱਛ ਤੋਂ ਫੌਰਨ ਬਾਅਦ ਜਿਹੜਾ ਪ੍ਰੈਸ਼ਰ ਸੀਗਾ ਉਹ ਪੁਲਿਸ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ। ਪੁਲਿਸ ਨੇ ਪਹਿਲਾਂ ਤਾਂ ਆਨਾਕਾਨੀ ਕੀਤੀ ਕਿ ਭੋਲਾ ਉਹਦੇ ਕੋਲੇ ਨਹੀਂ, ਇਹ ਗੁਰਮੇਲ ਸਿੰਘ ਭੋਲਾ, ਪਰ ਬਾਅਦ ਦੇ ਵਿੱਚ ਪ੍ਰੈਸ਼ਰ ਜਿਹੜਾ ਸੀ ਇੰਨਾ ਪੈ ਗਿਆ ਕਿ ਗੁਰਮੇਲ ਸਿੰਘ ਭੋਲੇ ਨੂੰ ਜਿਹੜਾ ਦੀ ਉਹ ਛੱਡਣਾ ਪਿਆ। ਪੁਲਿਸ ਨੇ ਉਹਦੇ ਤੋਂ ਕੀ ਪੁੱਛਗਿੱਛ ਕੀਤੀ, ਕੀ ਸਾਹਮਣੇ ਆਇਆ, ਕੋਈ ਡੀਟੇਲ ਜਿਹੜੀ ਆ ਸਾਡੇ ਸਾਹਮਣੇ ਨਹੀਂ ਆ ਰਹੀ, ਨਾ ਕੋਈ ਖੁਲਾਸਾ ਜਿਹੜਾ ਉਹ ਕਰਨ ਨੂੰ ਤਿਆਰ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਉਹ ਬੜੀ ਸੁਹਿਰਦਤਾ ਦੇ ਨਾਲ ਜਾਂਚ ਜਿਹੜੀ ਕਰ ਰਹੀ ਹੈ, ਪਰ ਇਹ ਪੁਲਿਸ ਨੇ ਕੋਈ ਬੰਦਾ ਚੁੱਕਿਆ ਜਿਹਦਾ ਕਿ ਕਿਸੇ ਨਾ ਕਿਤੇ ਹੱਥ ਜਿਹੜਾ ਦੱਸਿਆ ਜਾਂਦਾ ਇਸ ਸਾਰੇ ਮਾਮਲੇ ਵਿੱਚ। ਤੇ ਮੈਂ ਇਹ ਵੀ ਦੱਸਦਾ ਕਿ ਇਹ ਜਿਹੜਾ ਭੋਲਾ ਹੈ ਅਵਿਨਾਸ਼ ਚੰਦਰ ਹੈ, ਇਹ ਸਾਰੀ ਜਿਹੜੀ ਕਹਾਣੀ ਆ ਕੇ ਜੁੜਦੀ ਹੈ ਜੀ ਦਮਨਵੀਰ ਦੇ ਉੱਤੇ ਤੇ ਨਾਲ ਦੀ ਨਾਲ ਚੁੰਨੀ ਲਾਲ ਗਾਬਾ ਦੇ ਉੱਤੇ, ਕਿਉਂਕਿ ਉਹ ਅਜੇ ਵੀ ਇਸ ਲੈਵਲ ਦੇ ਉੱਤੇ ਨੇ, ਇੱਥੇ ਬੈਠੇ ਨੇ ਕਿ ਪ੍ਰੈਸ਼ਰ ਪਾ ਕੇ ਉਹ ਕਿਸੇ ਵੀ ਬੰਦੇ ਨੂੰ ਛੁਡਵਾ ਸਕਦੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵੱਲੋਂ ਇੱਕ NRI ਸੰਮੇਲਨ ਜਿਹੜਾ ਕਰਵਾਇਆ ਗਿਆ ਸੀ ਤੇ ਅੱਜ ਖਬਰਾਂ ਜਿਹੜੀਆਂ ਇਹ ਮਿਲ ਰਹੀਆਂ ਵੀ ਅਕਾਲੀ ਦਲ ਨੇ ਆਪਣੇ ਸਾਰੇ NRI ਵਿੰਗ ਜਿਹੜੇ ਆ ਉਹ ਭੰਗ ਕਰ ਦਿੱਤੇ ਆ। ਕੀ ਕਾਰਨ ਹੈ ਇਹਨਾਂ ਦੇ ਪਿੱਛੇ ਭੰਗ ਕਰਨ ਦੇ? ਇਹ ਦੱਸਿਆ ਗਿਆ ਜੀ ਕਿ NRI ਵਿੰਗ ਜਿਹੜੇ ਵਿਦੇਸ਼ਾਂ ਦੇ ਵਿੱਚ ਬਣੇ ਹੋਏ ਨੇ ਉਹ ਭੰਗ ਕੀਤੇ ਨੇ ਤੇ ਹੁਣ ਨਵੇਂ ਸਿਰਿਓਂ ਬਣਾਉਣ ਦੇ ਵਾਸਤੇ 5 ਤੋਂ 6 ਮੈਂਬਰੀ
ਜਿਹੜੀ ਇੱਕ ਕਮੇਟੀ ਆ ਉਹ ਵਿਦੇਸ਼ਾਂ ਦਾ ਦੌਰਾ ਕਰਨ ਵਾਲੀ ਆ, ਜਿਹਦੇ ਵਿੱਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਿਹੜੇ ਸ਼ਾਮਲ ਨੇ। ਇੱਥੇ ਆ ਕੇ ਉਹ ਨਵੇਂ ਸਿਰਿਓਂ ਉਹ ਜਿਹੜੇ ਵਿੰਗ ਆ ਉਹਨਾਂ ਨੂੰ ਉਸਾਰੂਗੀ। ਜਿਹੜੇ ਲੋਕ ਸਰਕਾਰ ਪੱਖੀ ਹੋਣਗੇ ਜੀ ਉਹਨਾਂ ਨੂੰ ਇਸ NRI ਵਿੰਗ ਜਿਹੜੇ ਨੇ ਉਹਨਾਂ ਦੇ ਵਿੱਚ ਲਿਆ ਜਾਊਗਾ। ਇਹਨਾਂ ਦਾ ਰੋਲ ਕੀ ਹੈ ਮੈਨੂੰ ਸਮਝ ਨਹੀਂ ਲੱਗਾ। ਜਿਹੜੇ NRI ਵਿੰਗ ਬਣਾਏ ਜਾਂਦੇ ਨੇ ਉਹ ਕਾਹਦੇ ਲਈ ਬਣਾਏ ਜਾਂਦੇ ਨੇ, ਉਹ ਕੀ ਕਰਦੇ ਨੇ? ਕੀ ਉਹ ਸਰਕਾਰ ਤੇ ਲੋਕਾਂ ਦੇ ਵਿਚਾਲੇ ਕਿਸੇ ਕੜੀ ਦਾ ਕੰਮ ਕਰਦੇ ਨੇ, ਜਾਂ NRI ਦੀਆਂ ਜਿਹੜੀਆਂ ਪ੍ਰਾਪਰਟੀਜ਼ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਫਿਰ ਅੱਗੇ ਦੱਸਦੇ ਨੇ ਕਿ ਕਿੱਥੇ ਕਿੱਥੇ ਇਹ ਪ੍ਰਾਪਰਟੀਆਂ ਜਿਹੜੀਆਂ ਉਹ ਪਈਆਂ ਨੇ? ਹੁਣ ਇਹ ਜਿਹੜੀ ਹੈ ਜੀ ਉਹ ਵਿਦੇਸ਼ਾਂ ਦੇ ਵਿੱਚ ਆਉਣੀ ਆ, ਤਾਂ ਇਹ ਪ੍ਰਵਾਸੀ ਪੰਜਾਬੀਆਂ ਦੀ ਇਹ ਬੜੀ ਜ਼ਿੰਮੇਵਾਰੀ ਬਣਦੀ ਹੈ ਜੀ ਕਿ ਉਹ ਇਹਨਾਂ ਨੂੰ ਪਕੌੜੇ ਖਵਾ ਕੇ ਤੇ ਰੰਗਦਾਰ ਪਾਣੀ ਦੇ ਗਰਾਰੇ ਕਰਾ ਕੇ ਨਾ ਤੋੜ ਦੇਣ। ਇਹਨਾਂ ਨੂੰ ਪੁੱਛਣ ਕਿ ਪੰਜਾਬ ਕਿੱਥੇ ਸੀ ਤੇ 7 ਸਾਲਾਂ ਚ ਕਿੱਥੇ ਲੈ ਆਉਂਦਾ ਜੀ। ਤੇ ਬਿਲਕੁਲ ਜਿੱਦਾਂ ਤੁਸੀਂ ਗੱਲ ਕਿਹਾ ਵੀ ਕਰਦੇ ਕਿ ਜੋ ਅਸੀਂ ਇੱਥੇ ਦੇਖਿਆ ਵੀ ਅਖਬਾਰਾਂ 'ਚ ਸ਼ਾਇਦ ਤਸਵੀਰਾਂ ਹੀ ਖਿਚਾ ਕੇ ਲਵਾਉਣ ਜੋਗੇ ਆ, ਕਰਦੇ ਇਹ ਹੋਰ ਕੁਛ ਨਹੀਂ ਆ। ਅੱਜ ਕੱਲ੍ਹ ਤਾਂ ਵੈਸੇ ਵੀ ਲੁੱਕ ਛਿਪ ਕੇ ਹੀ ਆਉਂਦੇ ਨੇ, ਦੱਸਦੇ ਵੀ ਕਿਸੇ ਨੂੰ ਨਹੀਂ ਆ, ਵੀ ਕੋਈ ਸਵਾਲ ਹੀ ਨਾ ਇਹਨਾਂ ਨੂੰ ਪੁੱਛ ਲਵੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਸਰਕਾਰ ਦੇ ਵੱਲੋਂ ਇੱਕ ਹੋਰ ਕਮੇਟੀ ਬਣਾਈ ਜਾ ਰਹੀ ਆ ਜਿਹੜੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ। ਇਹ ਕਮੇਟੀ ਕਿਸ ਤਰੀਕੇ ਦੇ ਨਾਲ ਕਾਰਗਰ ਸਾਬਿਤ ਹੋ ਸਕਦੀ ਹੈ ਤੇ ਅਚਾਨਕ ਇਹਨਾਂ ਨੂੰ ਇਸ ਚੀਜ਼ ਦਾ ਕਿੱਦਾਂ ਚੇਤਾ ਆ ਗਿਆ ਜਦ ਹਜ਼ਾਰਾਂ ਹੀ ਜਿਹੜੇ ਕਿਸਾਨ ਆ ਉਹਨਾਂ ਨੇ ਆਲਰੇਡੀ ਖੁਦਕੁਸ਼ੀਆਂ ਕਰ ਚੁੱਕੇ? ਮੈਂ ਇਹ ਕਹੂੰਗਾ ਜੀ ਕਿ ਐਵੇਂ ਡੰਗ ਟਪਾਉਣ ਵਾਲੀ ਜਾਂ ਅੱਖਾਂ ਪੂੰਝਣ ਵਾਲੀ ਗੱਲ ਆ ਜੀ। ਪਹਿਲਾਂ ਥੋੜ੍ਹੀਆਂ ਰਿਪੋਰਟਾਂ ਆਈਆਂ ਨੇ। ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ, ਜਿਹੜੇ ਉਹਦੇ ਵੱਲੋਂ ਸਰਵੇ ਕੀਤਾ ਗਿਆ ਸੀਗਾ, ਉਹਨੂੰ ਤਾਂ ਅੱਜ ਤੱਕ ਰਿਜੈਕਟ ਕਰੀ ਜਾਂਦੇ ਨੇ। ਇਹ 4 ਡਿਫਰੈਂਟ ਟਾਈਪ ਦੇ ਜਿਹੜੇ ਸਰਵੇ ਦੇ ਉਹ ਪਏ ਨੇ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਕਿੰਨੀਆਂ ਕੀਤੀਆਂ ਨੇ ਤੇ ਕਿਉਂ ਕਰ ਰਹੇ ਨੇ। ਅਜੇ ਪਿਛਲੇ ਦਿਨਾਂ ਦੇ ਵਿੱਚ 2 ਹੋਰ ਖੁਦਕੁਸ਼ੀਆਂ ਹੋਈਆਂ ਨੇ। ਸਰਕਾਰ ਤਾਂ ਮੰਨਣ ਨੂੰ ਹੀ ਤਿਆਰ ਨਹੀਂ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਜੇ ਇਹ ਸਰਕਾਰ ਮੰਨ ਲੈਂਦੀ ਤਾਂ ਜਿਹੜਾ ਪਿਛਲੀ ਸਰਕਾਰ ਸੀ ਸੈਂਟਰ ਦੀ, ਉਹਨੇ ਮੁਆਵਜ਼ਾ ਦੀ ਗੱਲ ਜਿਹੜੀ ਕੀਤੀ ਸੀ, ਪਰ ਪੰਜਾਬ ਦੀ ਫਾਈਲ ਹੀ ਨਹੀਂ ਉੱਥੇ ਗਈ। ਪੰਜਾਬ ਦਾ ਕੋਈ ਕੇਸ ਹੀ ਪੁੱਟ ਅਪ ਨਹੀਂ ਹੋਇਆ ਕਿ ਪੰਜਾਬ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ। 95% ਜ਼ਮੀਨ ਜਿਹੜੀ ਪੰਜਾਬ ਦੀ ਹੈ ਉਹ 7% ਲੋਕਾਂ ਦੇ ਕੋਲੇ ਆ। ਬਾਕੀ ਤਾਂ ਸਾਰੇ ਛੋਟੇ ਕਿਸਾਨ ਨੇ, 5 ਕਿੱਲਿਆਂ ਤੋਂ ਘੱਟ ਵਾਲੇ ਜਿਹੜੇ, ਉਹਨਾਂ ਦੇ ਵਿਚਾਰਿਆਂ ਤਾਂ ਜਿਹੜੇ ਰੋਟੀ ਦੇ ਲਾਲੇ ਪਏ ਹੋਏ ਨੇ, ਉਹ ਤਾਂ ਉਹੀ ਤਾਂ ਲੋਕ ਨੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ। ਪਰ ਇਹ ਹੁੰਦਾ ਵੀ ਪਹਿਲਾਂ ਮਰੀਜ਼ ਮੰਨੇ ਕਿ ਉਹ ਬਿਮਾਰ ਹੈ, ਇਲਾਜ ਤਾਂ ਕੀਤਾ ਜਾ ਸਕਦਾ ਨਾ। ਸਰਕਾਰ ਨੇ ਇਹ ਗੱਲ ਜਿਹੜੀ ਹੈ ਸੈਂਟਰ ਤੱਕ ਪਹੁੰਚਾਉਣੀ ਹੁੰਦੀ ਹੈ ਕਿ ਇੱਥੇ ਲੋਕ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਉਹ ਆਪਣੇ ਨੰਬਰ ਬਣਾਉਣ ਦੀ ਖਾਤਰ ਇਹ ਕੇਸ ਮੰਨਣ ਨੂੰ ਤਿਆਰ ਨਹੀਂ ਕਿ ਇੱਥੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਜੀ। ਤੇ ਅਗਲੀ ਆਪਾਂ ਗੱਲ ਕਰਦੇ ਹਾਂ, ਤੁਸੀਂ ਮਜਬੂਰੀ ਦੀ ਵੀ ਗੱਲ ਕੀਤੀ ਆ, ਗਰੀਬੀ ਦੀ ਵੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਗਰੀਬੀ ਮਹਿੰਗਾਈ ਦੇ ਕਰਕੇ ਜਿਹੜੇ ਆ ਇੱਕ ਪੂਰੇ ਦਾ ਪੂਰਾ ਪਰਿਵਾਰ ਮਾਛੀਵਾੜਾ ਸਾਹਿਬ ਵਿਖੇ ਉੱਥੇ ਉਹਨਾਂ ਨੇ ਖੁਦਕੁਸ਼ੀਆਂ ਕਰ ਲਈਆਂ। ਕੀ ਹੈਗਾ ਇਸ ਪੂਰੀ ਖਬਰ ਦੇ ਪਿੱਛੇ? ਜੋਧਾ ਸਿੰਘ ਸੀਗਾ ਜੀ ਇੱਥੇ ਜਿਹੜਾ ਫਤਿਹ ਕਾਲੋਨੀ ਮਾਛੀਵਾੜੇ ਦੇ ਵਿੱਚ ਰਹਿੰਦਾ ਸੀਗਾ, 32 ਸਾਲਾਂ ਦਾ। ਉਹਨੇ ਆਪਣੀ ਘਰ ਵਾਲੀ ਮਨਦੀਪ ਕੌਰ 30 ਸਾਲਾਂ ਦੀ, 3 ਮਾਸੂਮ ਬੱਚੇ, ਜਿਹਦੇ 'ਚ 6 ਸਾਲਾਂ ਦੀ ਇੱਕ ਬੱਚੀ, ਇੱਕ 4 ਸਾਲਾਂ ਦੀ ਬੱਚੀ ਤੇ ਇੱਕ 1.5 ਸਾਲ ਦਾ ਮੁੰਡਾ ਜਿਹੜਾ ਸੀਗਾ, ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਤੇ ਬਾਅਦ ਦੇ ਵਿੱਚ ਪੱਖੇ ਦੇ ਨਾਲ ਲਟਕ ਕੇ ਆਪ ਵੀ ਜਿਹੜੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਸੀ ਉਹ ਖਤਮ ਕਰਤੀ। ਕਿਹਾ ਜਾਂਦਾ ਕਿ ਜੋਧਾ ਸਿੰਘ ਜਿਹੜਾ ਸੀਗਾ ਕੁਝ ਸਮਾਂ ਪਹਿਲਾਂ ਉਹਦੀ ਅੱਖਾਂ ਦੀ ਰੋਸ਼ਨੀ ਘੱਟ ਗਈ ਸੀਗੀ। ਉਹਦੀ ਘਰ ਵਾਲੀ ਜਿਹੜੀ ਆ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ ਤੇ ਜੋਧੇ ਦੀਆਂ ਅੱਖਾਂ ਦਾ ਜਿਹੜਾ ਇਲਾਜ ਹੈ ਉਹ ਕਰਵਾ ਰਹੀ ਸੀ। ਸ਼ੱਕ ਇਹਨੂੰ ਕਿਸੇ ਕਿਸਮ ਦਾ ਉਹਦੇ ਕਰੈਕਟਰ ਦੇ ਉੱਤੇ ਕੁਝ ਹੋਇਆ ਆਪਣੀ ਪਤਨੀ ਦੇ। ਦੂਸਰੀ ਜਿਹੜੀ ਗਰੀਬੀ ਸੀ ਉਹ ਇੰਨੀ ਸੀ, ਜਿਹੜੇ ਆਂਢੀ ਗੁਆਂਢੀ ਦੱਸਦੇ ਨੇ ਕਿ ਬੱਚੇ ਬਹੁਤ ਹੀ ਵਾਰੀ ਰੋਂਦੇ ਰਹਿੰਦੇ ਸਨ, ਰੋਟੀ ਖਾਣ ਦੇ ਵਾਸਤੇ ਪੈਸੇ ਨਹੀਂ ਸਨ ਹੁੰਦੇ, ਦੁੱਧ ਦੇ ਵਾਸਤੇ ਪੈਸੇ ਬੱਚਿਆਂ ਦੇ ਵਾਸਤੇ ਨਹੀਂ ਸਨ ਹੁੰਦੇ। ਸ਼ਾਇਦ ਇਸੇ ਗਰੀਬੀ ਤੋਂ ਲਾਚਾਰ ਹੋ ਕੇ ਇਸ ਵਿਅਕਤੀ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਜੀ ਉਹ ਮਾਰ ਦਿੱਤਾ ਤੇ ਖੁਦ ਵੀ ਜਿਹੜਾ ਖੁਦਕੁਸ਼ੀ ਕਰ ਗਿਆ। ਕੁਛ ਇਹ ਪਤਾ ਲੱਗਾ ਜੀ ਕਿ ਅਸਲ ਦੇ ਵਿੱਚ ਉਹ ਬਿਹਾਰ ਤੋਂ ਸੀਗਾ ਔਰ ਇੱਥੇ ਆ ਕੇ ਉਹਨੇ ਪੰਜਾਬਣ ਕੁੜੀ ਦੇ ਨਾਲ ਵਿਆਹ ਕਰਾਇਆ ਸੀ, ਜਿਹਦੇ ਕਰਕੇ ਉਹਨੇ ਆਪਣਾ ਨਾਮ ਬਦਲਿਆ ਸੀਗਾ। ਹੁਣ ਉਹਦੇ ਜਿਹੜੇ ਭਰਾ ਨੇ ਉਹਨਾਂ ਨੇ ਆ ਕੇ ਉਹਦੀ ਡੈਡ ਬੋਡੀ ਦੇ ਉੱਤੇ ਜਿਹੜਾ ਦਾਅਵਾ ਦਿੱਤਾ, ਜਿੱਥੋਂ ਪਤਾ ਲੱਗਿਆ ਕਿ ਅਸਲ ਦੇ ਵਿੱਚ ਉਹ ਬਿਹਾਰ ਤੋਂ ਸੀਗਾ। ਉਹਨੇ ਨਾਮ ਬਦਲ ਕੇ ਇੱਥੇ ਰਹਿ ਰਿਹਾ ਸੀਗਾ, ਪਰ ਗਰੀਬੀ ਜਿਹੜੀ ਹੈ ਜੀ ਉਹ ਪੂਰੇ ਦੇ ਪੂਰੇ ਟੱਬਰ ਨਿਕਲ ਗਈ। ਜੀ ਬਿਲਕੁਲ। ਤੇ ਇਸ ਟਾਈਮ ਗਰਮੀ ਵੀ ਪੂਰੀ ਜ਼ੋਰਾਂ ਤੇ ਆ ਤੇ ਬਿਜਲੀ ਦੀ ਕੋਈ ਸਮੱਸਿਆ ਦਾ ਹੱਲ ਸਮਾਧਾਨ ਕੋਈ ਨਜ਼ਰ ਆ ਰਿਹਾ ਜੀ? ਜਿਹੜੀ ਆਪਣੇ ਪਾਵਰਕਾਮ ਦਾ ਜਿਹੜਾ ਸਮਝੌਤਾ ਜੀ ਉਹ ਦੱਸਿਆ ਜਾਂਦਾ ਕਿ ਜਿਹੜੀ ਕੋਲੇ ਵਾਲੀ ਕੰਪਨੀ ਆ ਉਹਦੇ ਨਾਲ ਸਿਰੇ ਚੜ ਗਿਆ ਤੇ ਉਮੀਦ ਹੈ ਜੀ ਕਿ ਕੋਲਾ ਜਿਹੜਾ ਜੀ ਉਹ ਪ੍ਰੋਪਰ ਆਉਣਾ ਸ਼ੁਰੂ ਹੋ ਜਾਊਗਾ। ਕੋਲਾ ਨਾ ਆਉਣ ਕਰਕੇ ਬਹੁਤੇ ਜਿਹੜੇ ਥਰਮਲ ਪਲਾਂਟ ਨੇ ਉਹ ਬੰਦ ਹੋ ਰਹੇ ਨੇ ਔਰ
ਪੰਜਾਬ ਸਰਕਾਰ ਨੇ ਹੁਣ ਇਹ ਐਲਾਨ ਕਰਤਾ ਜੀ ਜਿਹੜਾ 15 ਤੋਂ ਝੋਨਾ ਲਾਉਣਾ ਸੀਗਾ ਉਹ ਤੁਸੀਂ 10 ਤੋਂ ਸਕਦੇ ਹੋ ਜ਼ਿਮੀਂਦਾਰਾਂ ਨੂੰ ਕਿਹਾ। ਹੁਣ ਸਮੱਸਿਆ ਜਿਹੜੀ ਹੈ ਜੀ, ਅਸਲ ਸਮੱਸਿਆ ਜਿਹੜੀ ਆ ਉਹ 10 ਤਰੀਕ ਤੋਂ ਸ਼ੁਰੂ ਹੋਣੀ ਹੈ। ਜਿੱਥੋਂ ਤੱਕ ਤਾਪਮਾਨ ਦੀ ਗੱਲ ਹੈ ਜੀ, 45 ਡਿਗਰੀ ਨੂੰ ਕੱਲ ਛੂ ਗਿਆ ਔਰ ਆਉਣ ਵਾਲੇ 2 ਦਿਨਾਂ ਤੋਂ ਬਾਅਦ ਇਹ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ ਹੈ 47 ਤੋਂ 48 ਡਿਗਰੀ ਨੂੰ ਜਾ ਕੇ ਟੱਚ ਕਰੂਗਾ। ਜੀ ਜੀ ਜੀ, ਸੋ ਕਾਫੀ ਡਾਢੀ ਗਰਮੀ ਹੋਣ ਵਾਲੀ ਆ। ਸੋ ਬਿਜਲੀ ਵਾਲਿਆਂ ਦਾ ਵੀ ਦੇਖਦੇ ਆ ਜੀ ਕੀ ਉਹਨਾਂ ਦਾ ਉੱਥੇ ਕਰਦੇ ਆ, ਕੀ ਬਿਜਲੀ ਦੇ ਪਾਉਂਦੇ ਨੇ ਜਾਂ ਫਿਰ ਪੱਖੀਆਂ ਸਾਰਿਆਂ ਨੂੰ ਝੱਲਣੀਆਂ ਪੈਣਗੀਆਂ। ਤਾਂ ਸਰੋਤਿਓ ਇਹ ਸੀਗੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਨਜ਼ਰ ਮਾਰੀ ਆ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਤੇ ਬਲਤੇਜ ਪੰਨੋ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕੋਈ ਆਖਦਾ ਲੱਭ ਪਿਆ ਨਵਾਂ ਤਾਰਾ, ਗਾਹੀ ਜਾ ਰਿਹਾ ਕੋਈ ਪਾਤਾਲ ਮੀਆਂ। ਜੀ, ਕੋਈ ਆਖਦਾ ਲੱਭ ਪਿਆ ਨਵਾਂ ਤਾਰਾ, ਗਾਹੀ ਜਾ ਰਿਹਾ ਕੋਈ ਪਾਤਾਲ ਮੀਆਂ। ਕੋਈ ਆਖਦਾ ਲੋੜ ਨਾ ਬਿਜਲੀਆਂ ਦੀ, ਕਾਰਜ ਸਰਨਗੇ ਧੁੱਪਾਂ ਦੇ ਮੀਆਂ। ਜੀ, ਨਵੀਂ ਚਿੱਪ ਕੰਪਿਊਟਰੀ ਕਿਸੇ ਕੱਢੀ, ਤੇਜ਼ ਸੁਣੀ ਦੀ ਬੜੀ ਹੈ ਚਾਲ ਮੀਆਂ। ਘਰ ਦਫ਼ਤਰ ਦੇ ਕੰਮਾਂ ਨੂੰ ਕਰੂ ਆਪੇ, ਰੱਖੂ ਸਿਹਤ ਦਾ ਨਾਲ ਖਿਆਲ ਮੀਆਂ। ਜੀ, ਕਰੇ ਗੰਦੇ ਦਰਿਆਵਾਂ ਨੂੰ ਸਾਫ਼ ਜਿਹੜੀ, ਚਿੱਪ ਅਜੇ ਉਹ ਗਈ ਬੜਾਈ ਹੈ ਨੇ। ਜੀ, ਕਰੇ ਗੰਦੇ ਦਰਿਆਵਾਂ ਨੂੰ ਸਾਫ਼ ਜਿਹੜੀ, ਚਿੱਪ ਅਜੇ ਉਹ ਗਈ ਬੜਾਈ ਹੈ ਨਹੀਂ। ਕੈਂਸਰ ਨਾਲ ਪੰਜਾਬ ਪਿਆ ਗਲੀ ਜਾਂਦਾ, ਜਾਂਦੀ ਲੋਕਾਂ ਤੋਂ ਲਈ ਦਵਾਈ ਹੈ ਨਹੀਂ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੋ ਜੀ। ਕੱਲ੍ਹ ਨੂੰ ਆਪਾਂ ਇੱਕ ਵਾਰੀ ਫੇਰ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਸੇ ਹੀ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।